ਜਦੋਂ ਦੀ ਇਹ ਕਾਇਨਾਤ ਬਣੀ ਹੈ ਜ਼ਾਲਮ ਤੇ ਜਾਬਰ ਹਮੇਸ਼ ਤੋਂ ਮਾੜੇ ਮਾਤੜਾਂ ਉੱਤੇ ਜ਼ੁਲਮ ਕਰਦੇ ਆ ਰਹੇ ਨੇ। ਕਦੀ ਨਮਰੂਦ ਦੀ ਸ਼ਕਲ ਵਿੱਚ, ਕਦੀ ਸ਼ੁੱਦਾਦ ਦੀ ਸ਼ਕਲ ਵਿੱਚ, ਕਦੀ ਯਜ਼ੀਦ ਬਣ ਕੇ ਤੇ ਕਦੀ ਵੇਲੇ ਦਾ ਚੰਗੇਜ਼ ਬਣ ਕੇ ਹਰ ਸਮੇਂ ਹੀ ਮਾੜੇ ਮਾਤੜਾਂ ਉੱਤੇ ਜ਼ੁਲਮ ਹੁੰਦਾ ਰਿਹਾ ਤੇ ਅੱਜ ਤੀਕਰ ਜਾਰੀ ਹੈ। ਇਹ ਵੱਖਰੀ ਗੱਲ ਹੈ ਕਿ ਅੱਲਾਹ ਤਾਲਾ ਨੇ ਜੇ ਇੱਕ ਪਾਸੇ ਨਮਰੂਦ ਪੈਦਾ ਕੀਤਾ ਹੈ ਤੇ ਉਹਨੂੰ ਨੱਥ ਪਾਉਣ ਲਈ ਮੂਸਾ ਵੀ ਪੈਦਾ ਕੀਤਾ, ਪਰ ਅਜੋਕੇ ਸਮੇਂ ਦਾ ਗਰੀਬ ਜਿਹੜਾ ਹੈ ਵੇ ਇਹ ਅੱਜ ਤੀਕਰ ਕਿਸੇ ਮੂਸਾ ਦੀ ਉਡੀਕ ਵਿੱਚ ਹੈ। ਜ਼ਿਲ੍ਹਾ ਚੰਜੋਟ ਦੇ ਲਾਗੇ ਇੱਕ ਪਿੰਡ ਹੈ ਕੋਟ ਖੁਦਾ ਯਾਰ। ਉੱਥੇ ਇੱਕ ਕੌਮ ਦੇ ਤੇ ਸੈਯਦ ਬਾਦਸ਼ਾਹ ਨੇ, ਅਨਸਰ ਸ਼ਾਹ ਉਹਨਾਂ ਦਾ ਨਾਂ ਹੈ, ਉਹਨਾਂ ਦੇ ਡੇਰੇ ਤੇ ਪ੍ਰਾਹੁਣੇ ਆਉਂਦੇ ਨੇ। ਜਦੋਂ ਪ੍ਰਾਹੁਣੇ ਆਉਂਦੇ ਨੇ ਤੇ ਜ਼ਾਹਿਰ ਹੈ ਵਡੇਰੇ ਨੇ ਆਪ ਉੱਠ ਕੇ ਤੇ ਚਾਹ ਤੇ ਨਹੀਂ ਪਿਆਣੀ ਹੁੰਦੀ ਕਿਸੇ ਨੂੰ। ਉਹਨੇ ਸੁਨੇਹਾ ਘੱਲਿਆ ਪਿੰਡ ਦੇ ਇੱਕ ਮਾੜੇ ਹਲ ਜਿਹਦਾ ਨਾਂ ਅਮਜਦ ਦੱਸਿਆ ਗਿਆ ਕਿ ਮੇਰੇ ਡੇਰੇ ਤੇ ਆ ਤੇ ਮੇਰੇ ਪ੍ਰਾਹੁਣਿਆਂ ਦੀ ਸੇਵਾ ਕਰ। ਅਮਜਦ ਆਪਣੇ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਸੀ। ਉਹਨੇ ਆਉਣ ਤੋਂ ਮਾਜ਼ਰਤ ਕੀਤੀ ਜਾਂ ਸੁਨੇਹਾ ਦੇਣ ਵਾਲੇ ਨੂੰ ਕਿਹਾ ਕਿ ਮੈਂ ਥੋੜ੍ਹੀ ਦੇਰ ਤੱਕ ਆਉਣਾ ਵਾਂ, ਲਿਹਾਜ਼ਾ ਉਹ ਅਨਸਰ ਸ਼ਾਹ ਦੇ ਡੇਰੇ ਤੇ ਨਹੀਂ ਪਹੁੰਚ ਸਕਿਆ। ਜਦੋਂ ਨਹੀਂ ਪਹੁੰਚ ਸਕਿਆ ਤੇ ਹੁਣ ਅਨਸਰ ਸ਼ਾਹ ਜਿਹੜਾ ਬਜ਼ਾਹਿਰ ਤੇ ਸੈਯਦ ਬਾਦਸ਼ਾਹ ਹੈ ਲੇਕਿਨ ਉਹਦੇ ਅੰਦਰ ਦਾ ਯਜ਼ੀਦ ਜਿਹੜਾ ਹੈ ਉਹ ਜਾਗਿਆ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੇਰਾ ਹੁਕਮ ਹੋਵੇ ਤੇ ਪਿੰਡ ਦਾ ਮਾੜਾ ਮਾਤੜ ਤੇ ਕਮੀ ਮੇਰੀ ਗੱਲ ਨਾ ਮੰਨੇ। ਉਹਨੇ ਫੌਰੀ ਤੌਰ ਤੇ ਆਪਣੇ ਗੁੰਡਿਆਂ ਨੂੰ ਭੇਜਿਆ ਤੇ ਅਮਜਦ ਨੂੰ ਚੁਕਵਾ ਕੇ ਤੇ ਆਪਣੇ ਡੇਰੇ ਤੇ ਬੁਲਾ ਲਿਆ। ਜਦੋਂ ਡੇਰੇ ਤੇ ਬੁਲਾ ਲਿਆ ਉਸ ਤੋਂ ਬਾਅਦ ਉਹਦੇ ਤੇ ਤਸ਼ੱਦਦ ਸ਼ੁਰੂ ਕਰ ਦਿੱਤਾ। ਤਸ਼ੱਦਦ ਇੰਨਾ ਕੁ ਕੀਤਾ ਕਿ ਉਹ ਨਿਮਾਣਾ ਬੇਹੋਸ਼ ਹੋ ਗਿਆ, ਉਹਦੀਆਂ ਪਸਲੀਆਂ ਵੀ ਟੁੱਟ ਗਈਆਂ, ਲੇਕਿਨ ਅਨਸਰ ਸ਼ਾਹ ਦਾ ਦਿਲ ਨਹੀਂ ਭਰਿਆ। ਦਿਲ ਕਿਵੇਂ ਭਰੇ? ਸਾਹਮਣੇ ਮਾੜਾ ਮਾਤੜ ਹੋਵੇ। ਅੱਛਾ, ਉਹ ਕਹਿੰਦੇ ਨੇ ਨਾ ਜੀ ਕਿ ਚੰਡ ਮਾਰਨ ਵਾਲੇ ਨੂੰ ਕਦੀ ਕਿਸੇ ਨੇ ਚੰਡ ਨਹੀਂ ਮਾਰੀ, ਲੇਕਿਨ ਜਿਹਨੇ ਸਿਰਫ ਅੱਗੇ ਮੂੰਹ ਕਰ ਦੇਣਾ ਕਿ ਚਪੇੜਾ ਮਾਰੀ ਜਾ, ਉਹਨੂੰ ਸਾਰੇ ਮਾਰਦੇ ਨੇ। ਇਹੋ ਹੀ ਕੰਮ ਇੱਥੇ ਵੀ ਹੋਇਆ। ਅਨਸਰ ਸ਼ਾਹ ਦਾ ਦਿਲ ਕਿਵੇਂ ਭਰਨਾ ਸੀ? ਮਾੜਾ ਮਾਤੜ ਸਾਹਮਣੇ ਡਿੱਗਾ ਪਿਆ ਸੀ। ਉਹਨੇ ਉਹਨੂੰ ਫੜਿਆ, ਫਿਰ ਹੋਸ਼ ਵਿੱਚ ਦਵਾ ਕੇ ਤੇ ਉਹਨੂੰ ਕਿਹਾ ਤੇਰੀਆਂ ਬਾਹਾਂ ਜੇ ਮੇਰੇ ਕੰਮ ਨਹੀਂ ਆਉਣੀਆਂ ਤੇ ਇਹ ਕਿਸੇ ਕੰਮ ਵੀ ਨਹੀਂ ਆਉਣਗੀਆਂ, ਬਿਲਕੁਲ ਫਿਲਮੀ ਅੰਦਾਜ਼ ਵਾਂਗੂ। ਤੇ ਉਹਨੇ ਉਹਦੀ ਬਾਂਹ ਸਿੱਧੀ ਕਰਾ ਕੇ ਉਹਦੇ ਤੇ ਫੈਰ ਮਾਰ ਦਿੱਤੇ। ਜਦੋਂ ਉਹਨੂੰ ਫੈਰ ਮਾਰ ਦਿੱਤੇ ਘਰ ਵਾਲਿਆਂ ਨਿਵਾਣਿਆਂ ਨੂੰ ਪਤਾ ਚੱਲਿਆ, ਉਹ ਉਹਨੂੰ ਚੁੱਕ ਕੇ ਤੇ ਹਸਪਤਾਲ ਲੈ ਗਏ। ਜਦੋਂ ਹਸਪਤਾਲ ਲੈ ਗਏ ਤੇ ਡਾਕਟਰ ਨੇ ਕਿਹਾ ਕਿ ਇਹਦਾ ਬਾਜ਼ੂ ਜਿਹੜਾ ਹੈ ਉਹ ਜ਼ਾਇਆ ਹੋ ਗਿਆ, ਇਹਦੀ ਬਾਂਹ ਕੱਟਣੀ ਪੈ ਗਈ। ਲਿਹਾਜ਼ਾ ਡਾਕਟਰ ਨੇ ਆਪਰੇਸ਼ਨ ਕਰਕੇ ਤੇ ਉਹਦੀ ਬਾਂਹ ਵੱਢ ਦਿੱਤੀ। ਉਹ ਮਜ਼ਲੂਮ ਹੁਣ ਵੀ ਹਸਪਤਾਲ ਦੇ ਵਿੱਚ ਮੌਜੂਦ ਹੈ ਤੇ ਉਹਦੇ ਘਰ ਵਾਲੇ ਜਗ੍ਹਾ ਜਗ੍ਹਾ ਤੇ ਵਹਿਣ ਪਾਉਂਦੇ ਫਿਰਦੇ ਨੇ ਕਿ ਪੁਲਿਸ ਵੀ ਸਾਡੇ ਨਾਲ ਕੋਈ ਤਾਵਨ ਨਹੀਂ ਕਰਦੀ ਪਈ ਤੇ ਮੁਲਜ਼ਮ ਆਜ਼ਾਦ ਫਿਰ ਰਿਹਾ ਹੈ। ਇਹ ਕੋਈ ਇੱਕ ਵਾਕਿਆ ਨਹੀਂ, ਇੰਜ ਦੇ ਵਾਕਿਆਤ ਰੋਜ਼ਾਨਾ ਹੁੰਦੇ ਨੇ। ਅਜੇ ਜਿਹੜੀ ਮੈਂ ਤੁਹਾਨੂੰ ਦਾਸਤਾਨ ਸੁਣਾਣੀ ਹੈ ਉਹ ਇਸ ਤੋਂ ਵੀ ਵੱਡੇ ਜ਼ੁਲਮ ਦੀ ਹੈ। ਜ਼ਿਲ੍ਹਾ ਸਿਆਲਕੋਟ ਦੇ ਵਿੱਚ ਕਈ ਵੱਡੇ ਵਾਕੇ ਹੋਏ ਨੇ, ਜਿਨ੍ਹਾਂ 'ਚ ਇੱਕ ਵਾਕਿਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਦੋ ਭਰਾਵਾਂ ਨੂੰ ਸਰੇਆਮ ਤਸ਼ੱਦਦ ਕਰਕੇ ਤੇ ਮਾਰ ਦਿੱਤਾ ਗਿਆ। ਮਜ਼ੇ ਦੀ ਗੱਲ ਇਹ ਵੇ ਕਿ ਉਹਨਾਂ ਨੂੰ ਕਿਸੇ ਜੰਗਲ ਵਿੱਚ ਨਹੀਂ ਮਾਰਿਆ ਗਿਆ, ਇੱਕ ਬਾਜ਼ਾਰ ਦੇ ਵਿੱਚ ਉਹਨਾਂ ਤੇ ਸਰੇਆਮ ਤਸ਼ੱਦਦ ਕੀਤਾ ਜਾ ਰਿਹਾ ਸੀ ਤੇ ਲੋਕੀ ਕੋਲ ਖਲੋ ਕੇ ਤਮਾਸ਼ਾ ਵੇਖ ਰਹੇ ਸਨ ਤੇ ਉਹਨਾਂ ਨਿਮਾਣਿਆਂ ਨੂੰ ਕਿਸੇ ਛੁਡਾਇਆ ਨਹੀਂ। ਅਖੀਰ ਉਹਨਾਂ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਇੰਜ ਦੇ ਵਾਕਿਆਤ ਉੱਥੇ ਆਏ ਰੋਜ਼ ਹੁੰਦੇ ਰਹਿੰਦੇ ਨੇ। ਹਾਲਾਂਕਿ ਉਹ ਬੜਾ ਸੰਤੀ ਤੇ ਤਜਾਰਤ ਵਾਲਾ ਜ਼ਿਲ੍ਹਾ ਵੇ, ਕੰਮਕਾਰ ਵਾਲਾ ਜ਼ਿਲ੍ਹਾ ਵੇ, ਕ੍ਰਾਈਮ ਦੇ ਹਵਾਲੇ ਨਾਲ ਐਡਾ ਨਹੀਂ ਉਹਨੂੰ ਵੇਖਿਆ ਜਾਂਦਾ, ਲੇਕਿਨ ਬਹਰਹਾਲ ਇੰਜ ਦੇ ਲੋਕ, ਜ਼ਾਲਿਮ ਲੋਕ ਹਰ ਜਗ੍ਹਾ ਉੱਤੇ ਮੌਜੂਦ ਨੇ। ਤਾਜ਼ਾ ਵਾਕਿਆ ਇੱਕ ਇੰਜ ਦੇ ਜ਼ੁਲਮ ਦੀ ਦਾਸਤਾਨ ਹੈ ਜਿਹਨੂੰ ਸੁਣ ਕੇ ਤੇ ਯਕੀਨਨ ਇਨਸਾਨੀਅਤ ਵੀ ਸ਼ਰਮਾ ਗਈ ਹੋਵੇਗੀ। ਜ਼ਿਲ੍ਹਾ ਸਿਆਲਕੋਟ ਦਾ ਇੱਕ ਥਾਣਾ ਹੈ ਜੀ ਮੂਤਰਾ, ਜਿਹੜਾ ਕਿ ਤਹਿਸੀਲ ਡਸਕਾ ਵਿੱਚ ਆਉਂਦਾ ਵੇ। ਉਹਦਾ ਇੱਕ ਪਿੰਡ ਹੈ ਜਾਮ ਕੇ ਚੀਮਾ, ਬੜਾ ਮਸ਼ਹੂਰ ਪਿੰਡ ਹੈ। ਉੱਥੇ ਇੱਕ ਭਾਈ ਸਾਹਿਬ ਨੇ, ਉਹ ਡਿਸਮਿਸ ਨੇ ਨੌਕਰੀ ਤੋਂ, ਲੇਕਿਨ ਹੈਨ ਪੁਲਿਸ ਇੰਸਪੈਕਟਰ। ਜ਼ਾਹਿਰੀ ਬਾਤ ਹੈ, ਭਾਵੇਂ ਡਿਸਮਿਸ ਵੀ ਹੋਣ, ਹੈਨ ਤੇ ਪੁਲਿਸ ਇੰਸਪੈਕਟਰ। ਦਿਮਾਗ ਵਿੱਚ ਤੇ ਪੁਲਿਸ ਹੈ ਨਾ ਜੀ। ਪੁਲਿਸ ਅਫਸਰ ਤੇ ਮਾੜੇ ਮਾਤੜ ਨਾਲ ਜੇ ਕੋਈ ਰੌਲਾ ਪੈ ਜਾਏ ਤੇ ਫਿਰ ਕੀ ਬਣੇਗਾ। ਇਹੋ ਹੀ ਵਾਕਿਆ ਇੱਥੇ ਵੀ ਹੋਇਆ। ਹੁੰਦਾ ਕੀ ਹੈ ਕਿ ਉਹ ਮਲਕ ਇਰਫਾਨ ਨਾਮੀ ਜਿਹੜੇ ਪੁਲਿਸ ਇੰਸਪੈਕਟਰ ਹੈਗੇ ਨੇ, ਉਹ ਆਪਣੇ ਪੁੱਤਰ ਤੇ ਭਤੀਜਿਆਂ ਰਾਹੀਂ ਇੱਕ ਸਾਈਆਂ ਦਾ ਮੁੰਡਾ ਹੈ ਜਿਹਦਾ ਨਾਂ ਕਾਸ਼ਫ ਦੱਸਿਆ ਗਿਆ, ਕਾਸ਼ਫ ਨੂੰ ਉੱਥੋਂ ਚੁਕਵਾ ਕੇ ਆਪਣੇ ਡੇਰੇ ਤੇ, ਉਹ ਡੇਰਾ ਥੋੜ੍ਹਾ ਤੇ ਟਾਰਚਰ ਸੈੱਲ ਬਹੁਤਾ ਵੇ, ਉੱਥੇ ਬੁਲਵਾ ਲੈਂਦਾ ਹੈ। ਜਦੋਂ ਉਹਨੂੰ ਅਗਵਾ ਕਰਾ ਕੇ ਆਪਣੇ ਡੇਰੇ ਤੇ ਲੈ ਆਉਂਦਾ ਹੈ,
ਮੁਬੈਨਾ ਤੌਰ ਤੇ ਰੌਲਾ ਜਿਹੜਾ ਦੱਸਿਆ ਗਿਆ ਹੈ, ਆਖਿਰ ਇਹਦੀ ਵਜ੍ਹਾ ਕੀ ਹੋਈ ਹੈ, ਉਹਨੂੰ ਚੁਕਵਾਉਣ ਦੀ ਜਾਂ ਉਹਦੇ ਤੇ ਤਸ਼ੱਦਦ ਦੀ ਜਾਂ ਉਹਨੂੰ ਮਾਰਨ ਦੀ ਵਜ੍ਹਾ ਇਹ ਦੱਸੀ ਗਈ ਹੈ ਜੀ ਕੋਈ ਮੋਬਾਈਲ ਚੋਰੀ ਦਾ ਰੌਲਾ ਸੀ। ਅੱਛਾ, ਉਹਨੂੰ ਚੁਕਵਾ ਕੇ ਆਪਣੇ ਡੇਰੇ ਤੇ ਲੈ ਆਉਂਦਾ, ਡੇਰੇ ਤੇ ਲਿਆ ਕੇ ਉਹਨੂੰ ਨੰਗਿਆਂ ਕਰਕੇ ਤੇ ਉਹਦੇ ਤੇ ਤਸ਼ੱਦਦ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਹਦੀ ਤਸਵੀਰ ਜਿਹੜੀ ਸਾਹਮਣੇ ਆਈ ਹੈ, ਉਹਨੂੰ ਵੇਖ ਕੇ ਤੇ ਕੋਈ ਵੀ ਦਿਲ ਵਾਲਾ ਬੰਦਾ ਜਿਹੜਾ ਹੈ ਉਸ ਤਸਵੀਰ ਨੂੰ ਦੂਜੀ ਵਾਰੀ ਨਹੀਂ ਵੇਖ ਸਕਦਾ ਕਿ ਪਿੰਡੇ ਦਾ ਕੋਈ ਇੰਜ ਦਾ ਹਿੱਸਾ ਨਹੀਂ ਜਿਹਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਨਾ ਹੋਣ, ਜਿਹਦੇ ਉੱਤੇ ਲਾਸਾਂ ਨਾ ਪਈਆਂ ਹੋਣ, ਜਿੱਥੋਂ ਉਹਦੀ ਚਮੜੀ ਨਾ ਉਧੜੀ ਹੋਵੇ। ਅੱਛਾ, ਉਹਨੂੰ ਜਨਾਬ ਅਲੀ ਮਾਰਿਆ ਕੁੱਟਿਆ ਜਾਂਦਾ ਹੈ। ਸਿਰਫ ਮਾਰਿਆ ਕੁੱਟਿਆ ਨਹੀਂ ਜਾਂਦਾ, ਨੰਗਿਆਂ ਕਰਕੇ ਉਹਦੀਆਂ ਪਿਲੀਆਂ ਦੇ ਵਿੱਚ ਕਿਲ ਠੋਕੇ ਜਾਂਦੇ ਨੇ। ਜ਼ੁਲਮ ਦੀ ਇੰਤਹਾ ਵੇਖੋ। ਜਦੋਂ ਇਨਸਾਨ ਦੇ ਅੰਦਰ ਦਾ ਸ਼ੈਤਾਨ ਜਾਗਦਾ ਹੈ ਨਾ, ਫਿਰ ਉਹ ਹਰ ਚੀਜ਼ ਭੁੱਲ ਜਾਂਦਾ ਹੈ। ਉਹ ਮਰਨਾ ਭੁੱਲ ਜਾਂਦਾ ਹੈ ਕਿ ਆਖਰ ਮੈਂ ਇੱਕ ਦਿਨ ਮਰਨਾ ਹੈ ਔਰ ਇਹਦਾ ਜਵਾਬ ਦੇਣਾ ਹੈ। ਖੈਰ, ਉਹ ਜਨਾਬ ਉਹਦੀਆਂ ਪਿਲੀਆਂ ਦੇ ਵਿੱਚ ਕਿਲ ਠੋਕਦੇ ਨੇ, ਲੇਕਿਨ ਮੁਬੈਨਾ ਤੌਰ ਤੇ ਇਹ ਵੀ ਦੱਸਿਆ ਗਿਆ ਕਿ ਉਹਦੇ ਜਿਸਮ ਦੇ ਨਾਜ਼ੁਕ ਆਜ਼ਾ ਜਿਹੜੇ ਨੇ ਉਹਨਾਂ 'ਚ ਵੀ ਕਿਲ ਠੋਕੇ ਗਏ ਨੇ ਉਸ ਬੱਚੇ ਦੇ। ਜਦੋਂ ਕਿਲ ਠੋਕੇ ਗਏ ਨੇ ਤੇ ਉਸ ਬੱਚੇ ਦੀ ਡੈਥ ਹੋ ਜਾਂਦੀ ਹੈ, ਉਹ ਬੱਚਾ ਇੰਤਕਾਲ ਕਰ ਜਾਂਦਾ ਹੈ। ਫਿਰ ਉਹਦੇ ਘਰਦਿਆਂ ਨੂੰ ਸੁਨੇਹਾ ਘੱਲਿਆ ਜਾਂਦਾ ਹੈ ਕਿ ਤੁਹਾਡਾ ਮੁੰਡਾ ਜਿਹੜਾ ਹੈ ਵੇ, ਇਹਦੇ ਦੱਸਣ ਤੇ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। ਇਹਨੇ ਦੱਸਿਆ ਕਿ ਮੋਬਾਈਲ ਜਿਹੜਾ ਹੈ ਉਹ ਸਾਡੇ ਘਰ 'ਚ ਹੈ ਵੇ। ਉਹ ਘਰ ਆਉਂਦੇ ਨੇ, 2-3 ਮੁੰਡੇ ਆ ਕੇ ਘਰ ਵਾਲਿਆਂ ਨੂੰ ਵੀ ਗਾਲ ਮੰਦਾ ਕਰਦੇ ਨੇ ਤੇ ਹੱਥੋਂ ਗੋਲੇ ਦਿੰਦੇ ਨੇ, ਤਲਾਸ਼ੀਆਂ ਲੈਂਦੇ ਨੇ। ਲੱਭਣਾ ਕੀ ਸੀ? ਉਹ ਤੇ ਇੱਕ ਬਹਾਨਾ ਸੀ। ਮੋਬਾਈਲ ਚੋਰੀ ਵਾਸਤੇ ਏਡਾ ਵੱਡਾ ਤਸ਼ੱਦਦ ਨਹੀਂ ਕੀਤਾ ਜਾ ਸਕਦਾ। ਪਿੱਛੇ ਕਹਾਣੀ ਤੇ ਪਤਾ ਨਹੀਂ ਕੀ ਹੈ, ਹੌਲੀ ਹੌਲੀ ਉਹ ਬਾਹਰ ਆ ਜਾਏਗੀ। ਖੈਰ, ਉਹਨੇ ਜਨਾਬ ਅਲੀ ਤਸ਼ੱਦਦ ਕਰਕੇ ਉਹ ਮੁੰਡਾ ਮਾਰ ਦਿੱਤਾ। ਮਾਰਨ ਤੋਂ ਬਾਅਦ ਲਾਸ਼ ਜਿਹੜੀ ਹੈ ਉਹ ਨਾ ਗਰੀਬਾਂ ਨੂੰ ਦੇ ਦਿੱਤੀ ਤੇ ਹੁਣ ਤੱਕ ਉਹ ਵੀ ਰੁਲਦੇ ਫਿਰਦੇ ਨੇ। ਜ਼ੁਲਮ ਦਾ ਇਹ ਸਿਲਸਿਲਾ ਜਾਰੀ ਉਹ ਸਾਰੀ ਹੈ ਤੇ ਅੱਜ ਵੀ ਮਾੜਾ ਤੇ ਮਾਤੜ ਕਿਸੇ ਮੂਸਾ ਦੀ ਉਡੀਕ ਵਿੱਚ ਹੈ। ਇਹ ਜ਼ੁਲਮ ਕਦੋਂ ਰੁਕੇਗਾ? ਮਾਜ਼ੀ ਵਿੱਚ ਜਦੋਂ ਵੀ ਕਿਧਰੇ ਕੋਈ ਜ਼ੁਲਮ ਹੁੰਦਾ ਸੀ ਜਾਂ ਕੋਈ ਕਤਲ ਹੁੰਦਾ ਸੀ ਤੇ ਲਾਲ ਹਨੇਰੀ ਆਉਂਦੀ ਹੁੰਦੀ ਸੀ, ਪਰ ਹੁਣ ਲਾਲ ਹਨੇਰੀ ਨਹੀਂ ਆਉਂਦੀ। ਹੁਣ ਰੋਜ਼ਾਨਾ ਕਤਲ ਹੋ ਰਹੇ ਨੇ, ਇੱਕ ਨਹੀਂ, ਦੋ ਨਹੀਂ, 5 10 ਬੰਦੇ ਇਕੱਠੇ ਕਤਲ ਹੋ ਰਹੇ ਨੇ, ਲੇਕਿਨ ਕਿਧਰੇ ਲਾਲ ਹਨੇਰੀ ਨਹੀਂ ਆਉਂਦੀ। ਦੂਜੇ ਪਾਸੇ ਰਹਿ ਗਈ ਸਾਡੀ ਇੰਤਜ਼ਾਮੀਆ ਯਾਨੀ ਪੁਲਿਸ, ਜਿਹੜੀ ਮੁਤਲਕਾ ਸ਼ੋਭਾ ਹੈ ਸਾਡਾ ਜ਼ੁਲਮ ਨੂੰ ਡੱਕਣ ਵਾਲਾ। ਉਹਨੇ ਵੀ ਹੁਣ ਤੱਕ ਕੋਈ ਇੰਜ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜ਼ਾਲਮਾਂ ਨੂੰ ਨੱਥ ਪਾਈ ਜਾਏ। ਜ਼ੁਲਮ ਦਾ ਇਹ ਸਿਲਸਿਲਾ ਜਾਰੀ ਹੈ ਤੇ ਕਦੋਂ ਤੱਕ ਇਹ ਰਹੇਗਾ, ਇਹਦਾ ਜਵਾਬ ਕਿਸੇ ਕੋਲ ਵੀ ਨਹੀਂ।